बिस्मिल्लाहिर्रहमानिर्रहीम अस्सलामुअलैकुम। खेडा दे नाल मैं मुफाज करीम। नाजरीन, पाकिस्तान ने यूएई ਨੂੰ 70 रन ਤੋਂ हरा कर अंडर 19 एशिया कप के सैमीफाइनल में जगह बना ली है। जे ਅਸੀਂ मैच की गल करिए तो 271 रन का ਅਸੀਂ ਉਹਨਾਂ ਨੂੰ टारगेट दिता तो समीर मिनहास की इतने तारीफ बनती है। 44 रन उन्होंने बनाए तो अहमद हुसैन ने 65 रन की शानदार इनिंग्स खेडी तो यूएई की पूरी टीम 171 रन से आउट हो गई। आयान मिसबा की तारीफ बनती है, उन्होंने छोटी टीम की जोड़ा है जिम्मेदारियां संभाली तो 77 रन की शानदार इनिंग्स खेड के उन्होंने दसिया कि इस तरह खेडिया जाता है। तो असी छोटी टीमों के अगे क्यों स्ट्रगल कर रहे हैं, यह सारी असी गल करांगे। तो पाकिस्तान के बड़े ज़बरदस्त बॉलर ने अब्दुल सुबहान 4 विकटा उन्होंने भी हासिल की हैं, तो उन्होंने बारे भी गल करांगे कि वो अगे जाके पाकिस्तान को किहड़ियां फतूहात ला सकते हैं। तो एक और बड़ी अच्छी खुशखबरी है कि पाकिस्तान ने सैमीफाइनल में क्वालीफाई तो किया, अगे इंडिया नाल साडा फिर जोड़ पै सकता है। इंडिया के नाल असीं श्रीलंका की गल करिए, बांग्लादेश की गल करिए तो असगर सलीमी साहब साडे नाल मौजूद ने। असगर साहब, छोटी टीमों को असीं हरा के अगे तो पहुँच गए हैं, लेकिन तुहानूं याद है पिछले मैच इंडिया ने सानूं 90 रन तो हराया सीगा। असीं पूरी कोशिश कर ली अपनी छोटा टारगेट चेस करते हुए, फिर भी असीं 150 के उत्ते आउट हो गए सन। तो हुण तुहानूं लगदा है कि असीं इंडिया नूं फसा सकांगे जिवें असीं राइजिंग स्टार में जीते सी? बिल्कुल ਜਿਹੜੀ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਪਾਕਿਸਤਾਨ ਚਲੋ ਕਮ ਸੇ ਕਮ ਜਿਹੜਾ ਹੈ ਨਾ ਸੈਮੀਫਾਈਨਲ ਦੇ ਵਿੱਚ ਤੇ ਪਹੁੰਚ ਗਿਆ ਹੈਗਾ। ਜਿਸ ਤਰ੍ਹਾਂ ਹੁਣ ਤੁਸੀਂ ਵੀ ਦੱਸਿਆ ਕਿ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਔਰ ਸ੍ਰੀਲੰਕਾ ਦੀ ਜਿਹੜੀਆਂ ਟੀਮਾਂ ਹੈਗੀਆਂ ਨੇ ਇਹ ਸੈਮੀਫਾਈਨਲ 'ਚ ਪਹੁੰਚ ਗਈਆਂ ਨੇ। ਅਫਗਾਨਿਸਤਾਨ ਨੂੰ ਆਪਣੇ ਆਪ ਤੇ ਬੜਾ ਮਾਣ ਹੈਗਾ ਸੀ, ਲੇਕਿਨ ਉਹ ਜਿਹੜਾ ਹੈ ਇਹ ਇਹਦੇ ਤੋਂ ਬਾਹਰ ਹੋ ਗਿਆ। ਹੁਣ ਜਿਹੜੀ ਆਪਣਾ ਗੱਲ ਹੈਗੀ ਇੰਡੀਆ ਔਰ ਪਾਕਿਸਤਾਨ ਦੀ, ਅਗਰ ਦੋਵੇਂ ਟੀਮਾਂ ਦਾ ਕੰਪੈਰੀਜ਼ਨ ਕੀਤਾ ਜਾਵੇ, ਜਿਸ ਤਰੀਕੇ ਨਾਲ ਅਸੀਂ ਕਹਿੰਦੇ ਹੁੰਦੇ ਆ ਕਿ ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੋਏਗਾ। ਇੰਡੀਆ ਜਿਹੜਾ ਅੰਡਰ 19 ਏਸ਼ੀਆ ਕੱਪ ਦੇ ਵਿੱਚ ਪੂਰੀ ਤਿਆਰੀਆਂ ਦੇ ਨਾਲ ਆਇਆ ਹੈਗਾ। ਇਸ ਤੋਂ ਪਹਿਲੇ ਏਸ਼ੀਆ ਕੱਪ ਤੋਂ ਪਹਿਲੇ ਉਹਨਾਂ ਨੇ ਇੰਗਲੈਂਡ ਨੂੰ ਦੇ ਨਾਲ ਹੋਮ ਐਂਡ ਅਵੇ ਦੀ ਬੁਨਿਆਦ ਤੇ ਭਰਪੂਰ ਇੱਕ ਸੀਰੀਜ਼ ਖੇਲੀ ਸੀ। ਉਹਦੇ ਬਾਅਦ ਆਸਟ੍ਰੇਲੀਆ ਦੇ ਨਾਲ ਵੀ ਉਹਨਾਂ ਨੇ ਇਸੇ ਹੀ ਤਰ੍ਹਾਂ ਜਿਹੜਾ ਹੈ ਨਾ ਪਹਿਲੇ ਆਸਟ੍ਰੇਲੀਆ ਗਏ, ਫਿਰ ਆਸਟ੍ਰੇਲੀਆ ਦੀ ਟੀਮ ਇੰਡੀਆ ਆਈ ਔਰ ਜਿਨ੍ਹਾਂ ਦੀ ਵਜ੍ਹਾ ਜਿਹੜੇ ਛੋਟੇ ਖਿਡਾਰੀ ਸੀ, ਯੰਗ ਪਲੇਅਰ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੇ ਇਹਨਾਂ ਤਿਆਰੀਆਂ ਦਾ ਮੌਕਾ ਵੀ ਮਿਲਿਆ ਹੈਗਾ। ਜਦੋਂ ਕਿ ਪਾਕਿਸਤਾਨ ਦਾ ਤਾਲੁਕ ਹੈਗਾ ਹੈ, ਪਾਕਿਸਤਾਨ ਨੇ ਆਖਰੀ ਜਿਹੜਾ ਅੰਡਰ 19 ਏਸ਼ੀਆ ਕੱਪ ਸੀ ਉਹ ਜਿਹੜਾ ਖੇਲਿਆ ਸੀ, ਉਹਦੇ ਬਾਅਦ ਅਸੀਂ ਹੁਣ ਖੇਲ ਰਹੇ ਹਾਂ। ਸਾਡੇ ਕੋਲ ਤਾਂ ਕੋਈ ਮੌਕਾ ਹੀ ਨਹੀਂ ਸੀਗਾ ਕਿ ਜਿੱਥੇ ਅਸੀਂ ਆਪਣੇ ਮੁੰਡਿਆਂ ਨੂੰ ਪਰਖ ਸਕੀਏ, ਨਾ ਸਾਨੂੰ ਕੋਈ ਇੰਟਰਨੈਸ਼ਨਲ ਸੀਰੀਜ਼ ਮਿਲੀ। ਇੱਥੇ ਹੀ ਜਿਹੜਾ ਹੈਗਾ ਨਾ ਅਸੀਂ ਥੋੜੇ ਪਹਿਲੇ ਟੀਮ ਤਿਆਰ ਕੀਤੀ ਔਰ ਭੇਜ ਦਿੱਤਾ। ਲੇਕਿਨ ਜਿਹੜੀ ਵੱਡੀ ਖੁਸ਼ੀ ਗੱਲ ਹੈਗੀ ਹੈ, तमाम तर ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਖੇਲਣ ਦੇ ਮੌਕੇ ਨਾ ਮਿਲਣ ਦੇ ਬਾਵਜੂਦ ਵੀ ਸਾਡੇ ਜਿਹੜੇ ਬੱਚੇ ਹੈਗੇ ਨੇ, ਸਾਡੇ ਜਿਹੜੇ ਮੁੰਡੇ ਹੈਗੇ ਨੇ, ਪਲੇਅਰ ਹੈਗੇ ਨੇ, ਇਹਨਾਂ ਦੇ ਵਿੱਚ ਟੈਲੈਂਟ ਬਹੁਤ ਜ਼ਿਆਦਾ ਹੈਗਾ ਹੈ। ਸਮੀਰ ਮਨਹਾਸ ਬਹੁਤ ਜ਼ਬਰਦਸਤ ਜਾ ਰਿਹਾ ਹੈ, ਸਿਆਮ ਬਹੁਤ ਅੱਛਾ ਜਾ ਰਿਹਾ ਹੈ, ਅਬਦੁਲ ਸੁਭਾਨ ਜਿਹੜਾ ਜ਼ਿਕਰ ਕੀਤਾ ਕੱਲ ਵੀ ਉਹਨਾਂ ਨੇ 4 ਵਿਕਟਾਂ ਲਈਆਂ ਨੇ, ਉਹ ਵੀ ਬਹੁਤ ਅੱਛਾ ਜਾ ਰਿਹਾ ਹੈਗਾ। ਔਰ ਮਲੇਸ਼ੀਆ ਦੇ ਕੋਲੋਂ ਅਸੀਂ ਜਿਹੜਾ ਗਾਣਾ ਇਕਤਰਫਾ ਮੈਚ ਜਿੱਤੇ ਸੀ, ਕੱਲ ਵੀ ਜਿਹੜਾ ਅਸੀਂ ਮੈਚ ਯੂਏਈ ਦੇ ਨਾਲ ਹੋਇਆ ਸੀ ਉਹ ਵੀ ਵਨ ਸਾਈਡ ਹੋਇਆ ਸੀ। ਲੇਕਿਨ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਹੈ, ਮੈਂ ਵੀ ਕੀਤਾ, ਔਰ ਜਿਹੜੇ ਕ੍ਰਿਕਟ ਫੈਨ ਹੈਗੇ ਨੇ ਉਹ ਵੀ ਇਹ ਗੱਲ ਕਰ ਰਹੇ ਨੇ ਔਰ ਅਫਸੋਸ ਦਾ ਵੀ ਇਜ਼ਹਾਰ ਕਰ ਰਹੇ ਹੈਗੇ ਨੇ ਕਿ ਜਿਸ ਤਰੀਕੇ ਨਾਲ ਅਸੀਂ ਇੰਡੀਆ ਕੋਲ ਆ ਰਹੇ ਹਾਂ 90 ਸਕੋਰ ਤੇ ਹਾਰੇ ਸੀ, ਉਹ ਜਿਹੜਾ ਗਾਣਾ ਇਹਦੇ ਤੇ ਵਾਕਈ ਇੱਕ ਕੁਐਸਚਨ ਮਾਰਕ ਹੈਗਾ। ਹੁਣ ਚੁੱਕੇ ਸੈਮੀਫਾਈਨਲ ਜਿਹੜੀ ਲਾਈਨਅਪ ਹੈ ਉਹ ਮੁਕੰਮਲ ਹੋ ਚੁੱਕੀ ਹੈਗੀ ਹੈ। ਅੱਗੇ ਜਿਹੜਾ ਗਏ ਨੇ ਸੈਮੀਫਾਈਨਲ ਤੇ ਫਿਰ ਫਾਈਨਲ, ਇਹਦੇ ਵਿੱਚ ਪਾਕਿਸਤਾਨ ਇੰਡੀਆ ਦਾ ਟਾਕਰਾ बिल्कुल हो सकता है। किया जा रहा है कि जो इंडिया के खिलाफ खेड़ा है कि सरफराज अहमद मैंटोर भी ने, मैनेजर भी ने, तजर्बाकार खिलाड़ी ने, उन्होंने क्यादत में असीं चैंपियंस ट्रॉफी भी जीते ने, तो हो सकता है कि असीं इंडिया को हरा सकते, लेकिन वो बिल्कुल ही वन साइडेड मैच हो गया ਅੱਜ। ਬਿਲਕੁਲ, ਚूंकि ਸਰਫਰਾਜ਼ ਅਹਿਮਦ ਬੜਾ ਵੱਡਾ ਪਾਕਿਸਤਾਨ ਕ੍ਰਿਕਟ ਦਾ ਨਾਮ ਹੈ ਔਰ ਜਿਸ ਤਰ੍ਹਾਂ ਤੁਸੀਂ ਕਿਹਾ 2017 ਦੀ ਜਿਹੜੀ ਚੈਂਪੀਅਨ ਟਰੋਫੀ ਹੈਗੀ ਸੀ ਉਹਦੇ ਟੀਮ ਦੇ ਕਪਤਾਨ ਵੀ ਹੈਗੇ ਸੀ ਔਰ ਇਹਦੇ ਇਲਾਵਾ ਜਿਹੜੀਆਂ ਟੀਮਾਂ ਨੇ ਉਹਨਾਂ ਦੀ ਵੀ ਇੱਕ ਕਿਆਦਤ ਕਰ ਚੁੱਕੇ ਹੈਗੇ ਨੇ, ਬੜੇ ਕਾਮਯਾਬ ਔਰ ਬੜੇ ਸਭ ਤੋਂ ਵੱਡਾ ਇਹਨਾਂ ਦੀ ਜਿਹੜੀ ਖੂਬੀ ਹੈਗੀ ਹੈ ਫ੍ਰੈਂਡਲੀ ਹੈਗੇ ਨੇ ਪਲੇਅਰਾਂ ਦੇ ਨਾਲ, ਬਿਲਕੁਲ ਗੱਪਸ਼ਪ, ਕੋਈ ਐਸਾ ਪ੍ਰੈਸ਼ਰ ਦੀ ਆਣ ਦਿੰਦੇ ਹੈਗੇ, ਉਹਨਾਂ ਨਾਲ ਫ੍ਰੈਂਡਲੀ ਰਹਿ ਕੇ ਉਹਨਾਂ ਨੂੰ ਰਹਿੰਦੇ ਵੀ ਨੇ, ਉਹਨਾਂ ਨੇ ਆਪਣਾ ਉਹਨਾਂ ਨੂੰ ਸਿਖਾਉਣ ਦੀ ਵੀ ਕੋਸ਼ਿਸ਼ ਕਰਦੇ ਨੇ। ਲੇਕਿਨ ਹਾਲ ਹੀ ਉਹਨਾਂ ਦੇ ਮੈਂਟੋਰ ਬਣੇ ਹੋਏ ਬਹੁਤ ਜ਼ਿਆਦਾ ਵਕਤ ਨਹੀਂ ਹੋਇਆ ਹੈ। ਮੇਰਾ ਖਿਆਲ ਹੈ ਕਿ ਉਹਨਾਂ ਦੀ ਪਹਿਲੀ ਅਸਾਈਨਮੈਂਟ ਹੈਗੀ ਹੈ ਅੰਡਰ 19 ਏਸ਼ੀਆ ਕੱਪ ਦੇ ਨਾਲ, ਜੂ ਔਰ ਟੀਮ ਦੇ ਨਾਲ ਰਹਿਣਗੇ, ਕੁਝ ਬਿਹਤਰੀ ਆਏਗੀ। ਹੁਣ ਅੱਗੇ ਜਿਹੜਾ ਮੈਚ ਹੋਣਾ ਹੈ ਸੈਮੀਫਾਈਨਲ ਦੇ ਵਿੱਚ ਜਿਹੜੇ ਹੈਗੇ ਇੰਡੀਆ ਪਾਕਿਸਤਾਨ ਦੀ ਟੀਮ ਆਉਂਦੀ ਹੈ, ਤਾਂ ਮੈਂ ਸਮਝਦਾ ਵਾਂ ਕਿ ਬਹੁਤ ਪਾਕਿਸਤਾਨੀ ਟੀਮ ਜਿਹੜੀ ਹੈਗੀ ਨਾ ਬਿਹਤਰ ਖੇਡ ਦਾ ਮੁਜ਼ਾਹਰਾ ਕਰ ਸਕਦੀ ਹੈਗੀ ਹੈ। ਲੇਕਿਨ ਇੱਕ ਚੀਜ਼ ਸਾਨੂੰ ਯਾਦ ਰੱਖਣਾ ਚਾਹੀਦਾ ਹੈਗਾ ਕਿ ਇੰਡੀਆ ਔਰ ਪਾਕਿਸਤਾਨ ਦਾ ਜਦੋਂ ਵੀ ਮੈਚ ਹੁੰਦਾ, ਚਾਹੇ ਸੀਨੀਅਰ ਟੀਮਾਂ ਦਾ ਹੋਵੇ ਚਾਹੇ ਜੂਨੀਅਰ ਟੀਮਾਂ ਦਾ ਹੁੰਦਾ ਹੈ, ਇੱਕ ਅਸਾਬ ਦੀ ਜੰਗ ਹੁੰਦੀ ਹੈ, ਜ਼ਹਿਨੀ, ਜਿਸਮਾਨੀ ਔਰ ਨਫਸਿਆਤੀ ਇੱਕ ਜੰਗ ਹੁੰਦੀ ਹੈ, ਜਿਹਦੇ ਵਿੱਚ ਜਿਹੜੀ ਟੀਮ ਬਹੁਤ ਜ਼ਿਆਦਾ ਪ੍ਰੈਸ਼ਰ ਲੈਂਦੀ ਹੈ ਉਹ ਹਾਰ ਜਾਂਦੀ ਹੈ, ਜਿਹੜੀ ਜਿਹੜਾ ਇਹਦੇ ਵਿੱਚੋਂ ਨਿਕਲ ਜਾਂਦੀ ਹੈ ਔਰ ਅੱਛੇ ਫੈਸਲੇ ਕਰਦੀ ਹੈ, ਬਰਵਕਤ ਫੈਸਲੇ ਕਰਦੀ ਹੈ, ਜਿਹੜਾ ਪਾਵਰ ਪਲੇ ਹੈ ਉਹਦਾ ਅੱਛੇ ਤਰੀਕੇ ਨਾਲ ਇਸਤੇਮਾਲ ਕਰ ਜਾਂਦੀ ਹੈਗੀ ਹੈ,
ਔਰ ਜ਼ਿਆਦਾ ਗਲਤੀਆਂ ਨਹੀਂ ਕਰਦੀ ਹੈਗੀ, ਫੀਲਡਿੰਗ ਬਹੁਤ ਅੱਛੀ ਕਰਦੀ ਹੈ, ਉਹ ਟੀਮ ਜਿਹੜੀ ਹੈਗੀ ਨਾ ਜਿੱਤ ਜਾਂਦੀ ਹੈਗੀ। ਔਰ ਇਹ ਤਮਾਮ ਮੇਰਾ ਖਿਆਲ ਹੈ, ਜਿਸ ਤਰ੍ਹਾਂ ਤੁਸੀਂ ਬੜਾ ਵੱਡਾ ਪੁਆਇੰਟ ਰੇਜ਼ ਕੀਤਾ, ਸਰਫਰਾਜ਼ ਅਹਿਮਦ ਵਿਨਿੰਗ ਟੀਮ ਦੇ ਕਪਤਾਨ ਰਹੇ ਨੇ, ਵੱਡੇ ਕਪਤਾਨ ਰਹੇ ਨੇ ਪਾਕਿਸਤਾਨ ਟੀਮ ਦੇ, ਤੇ ਲਾਜ਼ਮੀ ਗੱਲ ਇਹਨਾਂ ਦੀ ਵਜ੍ਹਾ ਦੇ ਨਾਲ ਜਿਹੜੇ ਨਵੇਂ ਮੁੰਡੇ ਹੈਗੇ ਨੇ, ਨਵੇਂ ਪਲੇਅਰ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਹੌਸਲਾ ਹੋਏਗਾ। ਔਰ ਅਗਰ ਇਹ ਜਦੋਂ ਟਾਕਰਾ ਇੰਡੀਆ ਔਰ ਪਾਕਿਸਤਾਨ ਦਾ ਹੁੰਦਾ ਹੈ, ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਕਿ ਅਗਰ ਸਾਡਾ ਸ੍ਰੀਲੰਕਾ ਦੇ ਨਾਲ ਜਾਂ ਬੰਗਲਾਦੇਸ਼ ਦੇ ਨਾਲ ਮੁਕਾਬਲਾ ਹੁੰਦਾ ਹੈ ਤਾਂ ਕੋਈ ਐਸੀ ਟੈਨਸ਼ਨ ਵਾਲੀ ਗੱਲ ਕੋਈ ਨਹੀਂ ਹੈਗੀ। ਹਾਂ, ਅਗਰ ਸਾਨੂੰ ਬਹੁਤ ਜ਼ਿਆਦਾ ਜਿਹੜਾ ਮੁਕਾਬਲਾ ਕਰਨਾ ਪਏਗਾ, ਉਹ ਸਾਨੂੰ ਕਰਨਾ ਪਏਗਾ ਇੰਡੀਆ ਦੇ ਨਾਲ। ਔਰ ਇੰਡੀਆ ਦਾ ਜਿਹੜਾ ਹੈਗਾ ਨਾ, 2 ਪਲੇਅਰ ਜਿਹੜੇ ਹੈਗੇ ਨੇ, ਕੱਲ ਉਹਨਾਂ ਦਾ ਜਿਹੜਾ ਵਿਕਟ ਕੀਪਰ ਨੇ ਵੀ ਡਬਲ ਸੈਂਚੁਰੀ ਕੀਤੀ, ਔਰ ਉਸ ਤੋਂ ਵੀ ਵੱਡਾ ਜਿਹੜਾ ਪਾਕਿਸਤਾਨ ਵਾਸਤੇ ਜਾਂ ਜਿਹੜਾ ਅੰਡਰ 19 ਜਿਹੜੇ ਬੱਚਿਆਂ ਦੇ ਵਿੱਚ ਇੱਕ ਸਟਾਰ ਬਣ ਕੇ ਜਿਹੜੇ ਸਾਹਮਣੇ ਆ ਰਹੇ ਹੈਗੇ ਨੇ, ਸੂਰਿਆ, ਉਹ ਜਿਹੜੇ ਹੈਗੇ ਨੇ, ਤੁਹਾਨੂੰ ਪਤਾ ਹੈ ਕਿ ਬਹੁਤ ਖੇਲਦਾ ਮੁਜ਼ਾਹਰਾ ਕਰ ਰਹੇ ਹੈਗੇ ਨੇ। ਔਰ 13 ਸਾਲ ਜਦੋਂ ਉਮਰ ਸੀ ਉਹਨਾਂ ਦੀ ਆਈਪੀਐਲ ਦੇ ਵਿੱਚ ਉਹਨਾਂ ਨੇ ਆਪਣਾ ਬਾਕਾਇਦਾ ਉਹਨਾਂ ਦੇ ਜਿੱਦਾਂ ਅਸੀਂ ਗੱਲ ਕੀਤੀ ਕਿ 13 ਸਾਲ ਦੀ ਉਮਰ 'ਚ ਉਹਨਾਂ ਨੇ ਸਟਾਰਟ ਕੀਤਾ, ਤੇ ਅਸੀਂ ਇਹੀ ਡੋਮੈਸਟਿਕ ਦਾ ਜਿਹੜਾ ਕੰਪੈਰੀਜ਼ਨ ਕਰ ਲਈਏ, ਜੋ ਅਸੀਂ ਮੁਆਜ਼ਨਾ ਕਰੀਏ, ਤੇ ਉਹ ਵੀ ਰਾਂਝੀ ਟਰਾਫੀ ਖੇਡਦੇ ਨੇ, ਉਹਨਾਂ ਦੇ ਅੰਡਰ 19 ਮੁੰਡੇ। ਅਸੀਂ ਵੀ ਇੱਥੇ ਸਾਡੇ ਖਿਡਾਰੀ ਪੀਐਸਐਲ ਖੇਡਦੇ ਨੇ, ਨੈਸ਼ਨਲ ਕੱਪ ਖੇਡਦੇ ਨੇ, ਕਾਇਦ-ਏ-ਆਜ਼ਮ ਟਰਾਫੀ ਖੇਡਦੇ ਨੇ, ਤੇ ਤੁਸੀਂ ਸਮਝਦੇ ਹੋ ਉਹਨਾਂ ਦਾ ਜਿਹੜਾ ਡੋਮੈਸਟਿਕ ਸਿਸਟਮ ਹੈ ਉਹ ਜ਼ਿਆਦਾ ਮਜ਼ਬੂਤ ਹੈ, ਉੱਥੇ ਮੈਰਿਟ ਦਾ ਜ਼ਿਆਦਾ ਖਿਆਲ ਰੱਖਿਆ ਜਾਂਦਾ ਹੈ ਜੀ। ਉਹਦੇ 'ਚ ਜਿਹੜੀ ਸਭ ਤੋਂ ਵੱਡੀ ਮੁਫਾਸਾ ਵਜ੍ਹਾ ਹੈਗੀ ਆ, ਉਹਨਾਂ ਨੂੰ ਖੇਲਣ ਦੇ ਬਹੁਤ ਜ਼ਿਆਦਾ ਆਪਣਾ ਜਿਹੜਾ ਹੈਗੇ ਨੇ ਮੌਕੇ ਮਿਲਦੇ, ਉਹਨਾਂ ਦਾ ਜਿਹੜਾ ਡੋਮੈਸਟਿਕ ਜਿਹੜਾ ਸਟਰਕਚਰ ਹੈਗਾ ਉਹ ਵਾਕਈ ਜਿਹੜਾ ਹੈਗਾ ਨਾ ਸਾਡੇ ਤੋਂ ਬਹੁਤ ਜ਼ਿਆਦਾ ਮਜ਼ਬੂਤ ਹੈਗਾ ਹੈ। ਔਰ ਉਹਨਾਂ ਨੂੰ ਬਾਰ-ਬਾਰ ਖੇਲਣ ਦੇ ਮੌਕੇ ਵੀ ਮਿਲਦੇ ਹੈਗੇ ਨੇ। ਸਾਨੂੰ ਜਿਹੜੇ ਹੈਗੇ ਨੇ ਨਾ ਬਹੁਤ ਘੱਟ ਮੌਕੇ ਮਿਲਦੇ ਨੇ, ਬਹੁਤ ਘੱਟ ਮੌਕੇ ਮਿਲਦੇ ਨੇ। ਔਰ ਅਗਰ ਅਸੀਂ ਖੇਲਨੇ ਵੀ ਆ, ਅਸੀਂ ਜਿਹੜੀ ਹੈਗੇ ਨਾ 2020 ਖੇਲਨੇ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਅਗਰ ਤੁਸੀਂ ਕਿਸੇ ਵੀ ਖਿਲਾੜੀ ਨੂੰ, ਚਾਹੇ ਜੂਨੀਅਰ ਜਾਂ ਸੀਨੀਅਰ, ਉਹਦੀ ਸਲਾਹੀਤਾਂ ਨੂੰ, ਉਹਦੇ ਟੈਲੈਂਟ ਨੂੰ ਅਗਰ ਪਰਖਣਾ ਹੈਗਾ ਤਾਂ ਉਹਨੂੰ ਤੁਸੀਂ ਟੈਸਟ ਮੈਚਾਂ ਦੀ ਤਰਫ ਲੈ ਕੇ ਜਾਓ। 5 ਨਹੀਂ 4 ਰੋਜ਼ਾ ਮੈਚ ਟੂਰਨਾਮੈਂਟ ਕਰਵਾ ਕੇ ਉਹਦੇ ਵਿੱਚ ਬਾਰ-ਬਾਰ, ਕਿਉਂਕਿ ਅਗਰ ਜਦੋਂ ਤੁਹਾਡੇ ਕੋਲ ਇੱਕ ਦਫਾ ਜਾਂ ਸਟੈਮਨਾ ਆ ਜਾਏਗਾ, ਥੋੜਾ ਜਿਹਾ ਖੇਲਣ ਦਾ ਜਿਹੜਾ ਹੈਗਾ ਨਾ ਤਰੀਕਾ ਆ ਜਾਏਗਾ, ਕਿਉਂਕਿ ਇਹਦੇ ਵਿੱਚ ਤੁਸੀਂ ਅਗਰ ਬੋਲਿੰਗ ਕਰਦੀਆਂ ਤਾਂ ਖੁੱਲ ਕੇ ਬੋਲਿੰਗ ਕਰਦੇ, ਜੇ ਬੈਟਿੰਗ ਕਰਨੀ ਹੈ ਤਾਂ ਖੁੱਲ ਕੇ ਕਰਦੇ ਹੈਗੇ ਜੇ, ਤੇ ਇਹਦੇ ਵਿੱਚ ਕਿਸੇ ਵੀ ਪਲੇਅਰ ਨੂੰ ਅੱਛਾ ਪਲੇਅਰ ਬਣਾਇਆ ਜਾ ਸਕਦਾ, ਉਹਨਾਂ ਦੀ ਸਲਾਹੀਤਾਂ ਨੂੰ ਪਰਖਿਆ ਜਾ ਸਕਦਾ ਹੈਗਾ। ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈਗੇ ਨੇ ਨਾ ਡੋਮੈਸਟਿਕ ਟੂਰਨਾਮੈਂਟ ਜਿਹੜੇ ਹੈਗੇ ਨੇ ਇਹ ਕਰਵਾਏ ਜਾਣੇ ਚਾਹੀਦੇ ਹੈਗੇ ਨੇ। ਔਰ ਇਹਦੇ ਬਾਅਦ ਇੱਕ ਡੋਮੈਸਟਿਕ ਦਾ ਪ੍ਰੈਸ਼ਰ ਹੁੰਦਾ ਹੈ, ਇੱਕ ਇੰਟਰਨੈਸ਼ਨਲ ਪ੍ਰੈਸ਼ਰ ਹੁੰਦਾ ਹੈ। ਜਦੋਂ ਵੀ ਕੋਈ ਟੂਰਨਾਮੈਂਟ ਹੁੰਦਾ ਉਹਦੇ ਬਾਅਦ ਜਿਸ ਤਰੀਕੇ ਨਾਲ ਇੰਡੀਆ ਨੇ ਵੀ ਕੀਤਾ, ਸਾਨੂੰ ਵੀ ਕਰਨਾ ਚਾਹੀਦਾ ਜੀ ਕਿ ਕਮ ਸ ਕਮ ਕੋਈ ਇੰਟਰਨੈਸ਼ਨਲ ਸੀਰੀਜ਼ ਜਾਂ ਟੂਰਨਾਮੈਂਟ ਜਿਹੜਾ ਹੈਗਾ ਪਲੇਅਰਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈਗਾ। ਅਗਰ ਇਹ ਪਾਕਿਸਤਾਨ ਨੂੰ ਵੀ ਮਿਲਦਾ ਤਾਂ ਹੋਰ ਵੀ ਸੁਰਤਾਲ ਹੋ ਸਕਦੀ ਸੀ, ਲੇਕਿਨ ਹਾਲੇ ਵੀ ਕੁਝ ਨਹੀਂ ਹੋਇਆ। ਅਸੀਂ ਸਿਰਫ ਇੰਡੀਆ ਕੋਲ ਇੱਕ ਮੈਚ ਜ਼ਰੂਰ ਆ ਰਹੇ ਹਾਂ, ਅਸੀਂ ਸੈਮੀਫਾਈਨਲ ਦੇ ਵਿੱਚ ਮੌਜੂਦ ਹੈਗੇ ਹਾਂ। ਹਾਲੇ ਵੀ ਅਸੀਂ ਜਿਹੜਾ ਹੈਗਾ ਨਾ ਜਿੱਤਣ ਦਾ, ਮੈਂ ਤੁਹਾਨੂੰ ਜਿਸ ਤਰੀਕੇ ਨਾਲ ਪਹਿਲੇ ਕਿਹਾ ਹੈ, ਸਾਡੇ ਪਲੇਅਰਾਂ ਕੋਲ, ਮੁੰਡਿਆਂ ਕੋਲ ਸਾਡੇ ਟੈਲੈਂਟ ਦੀ ਕੋਈ ਕਮੀ ਨਹੀਂ ਹੈਗੀ। ਔਰ ਇਸ ਟੂਰਨਾਮੈਂਟ ਤੁਸੀਂ ਦੇਖਿਆ ਹੋਏਗਾ ਕਿ ਐਸੇ ਮੁੰਡੇ ਹੈ ਨੇ ਜਿਹੜਾ ਬਹੁਤ ਅੱਛਾ ਬੋਲਿੰਗ ਵੀ ਕਰ ਰਹੇ ਨੇ, ਬੈਟਿੰਗ ਵੀ ਕਰ ਰਹੇ ਨੇ, ਔਰ ਪ੍ਰੈਸ਼ਰ ਨੂੰ ਵੀ ਮੇਨਟੇਨ ਕਰ ਰਹੇ ਹੈਗੇ ਨੇ। ਬਿਲਕੁਲ, ਅੱਗੇ ਜਾ ਕੇ ਇੰਡੀਆ ਨਾਲ ਸਾਡਾ ਫਿਰ ਮੁਕਾਬਲਾ ਹੋ ਸਕਦਾ ਤੇ ਇਹ ਮੁੰਡੇ ਹਰਾ ਵੀ ਸਕਦੇ ਨੇ, ਜ਼ਰੂਰੀ ਨਹੀਂ ਕਿ ਅਸੀਂ ਹਾਰਾਂਗੇ ਹੀ, ਸਾਡੀ ਕਿਸਮਤ 'ਚ ਚਲੋ ਹਾਰਾ ਨਹੀਂ ਲਿਖਿਆ। ਤੇ ਬਹਿਰਹਾਲ ਅਸੀਂ ਗੱਲ ਕਰ ਲਈ ਅੱਜ ਬਿਗ ਬੈਸ਼ ਲੀਗ ਦੀ। ਸ਼ਾਦਾਬ ਖਾਨ, ਤੁਹਾਨੂੰ ਪਤਾ ਹੈ, ਅਸਗਰ ਸਲੀਮੀ ਸਾਹਿਬ ਰੀਹੈਬ ਤੋਂ ਬਾਅਦ 2 ਮਾਹ ਬਾਅਦ ਵਾਪਸ ਆਏ ਨੇ, ਤੇ ਇੱਕ ਪ੍ਰੈਸ਼ਰ ਤੇ ਹੁੰਦਾ ਖਿਡਾਰੀ ਉੱਤੇ ਕਿ ਜੀ ਪਰਫਾਰਮ ਮੈਂ ਕਿੱਦਾਂ ਕਰਾਂਗਾ, ਤੇ ਉਹਨਾਂ ਨੇ ਫਿਰ 34 ਰਨਸ ਬਣਾਏ ਨੇ ਤੇ 2 ਵਿਕਟਾਂ ਵੀ ਲਈਆਂ ਨੇ ਸਿਡਨੀ ਥੰਡਰਸ ਦੀ ਤਰਫੋਂ। ਤੇ ਤੁਸੀਂ ਇਹ ਕਿੰਨਾ ਖੁਸ਼ਾਇਨ ਸਮਝਦੇ ਹੋ ਸਕਦਾ ਹੈ ਕਿ ਵਰਲਡ ਕੱਪ ਤੋਂ ਬਾਅਦ ਉਹਨਾਂ ਦੀ ਜਿਹੜੀ ਕੈਪਟਨਸੀ ਦੀ ਦੌੜ ਹੈ, ਜਿਹੜੀ ਰਾਹ ਹੈ, ਉਹ ਹਮਵਾਰ ਹੋ ਜਾਏ? ਗੁਫਾ ਸਾਹਿਬ, ਬਿਗ ਬੈਸ਼ ਜਦੋਂ ਸ਼ੁਰੂ ਹੋਣੀ ਸੀ ਉਸ ਤੋਂ ਪਹਿਲੇ ਪਾਕਿਸਤਾਨ ਦੇ ਚੂੰਕਿ 6 ਖਿਡਾਰੀ ਜਿਹੜੇ ਹੈਗੇ ਨੇ ਇਹਦੇ ਵਿੱਚ ਹਿੱਸਾ ਲੈ ਰਹੇ ਹੈਗੇ ਨੇ, ਔਰ ਬੜਾ ਹੀ ਜਿਹੜਾ ਹੈਗਾ ਨਾ ਉੱਥੇ ਵੀ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਉੱਥੇ ਆਸਟ੍ਰੇਲੀਆ 'ਚ ਪਾਕਿਸਤਾਨ ਦੀ ਜਿਹੜੀ ਕਮਿਊਨਿਟੀ ਹੈਗੀ ਆ ਬਹੁਤ ਜ਼ਿਆਦਾ ਵੱਡੀ ਤਾਦਾਦ 'ਚ ਰਹਿੰਦੀ ਹੈਗੀ, ਔਰ ਕ੍ਰਿਕਟ ਲਵਰ ਹੈਗੇ ਨੇ। ਸਟੇਡੀਅਮ ਦੇ ਵਿੱਚ, ਗਰਾਊਂਡਾਂ ਦੇ ਵਿੱਚ ਜਾ ਕੇ ਉਹ ਮੈਚ ਵੇਖਦੇ ਹੈਗੇ ਨੇ। ਬੜੀ ਉੱਥੇ ਹਾਈਪ ਵੀ ਕ੍ਰੀਏਟ ਕੀਤੀ ਗਈ, ਇਹਨਾਂ ਦੇ ਜਿਹੜੇ ਹੈਗੇ ਨੇ ਪੋਡਕਾਸਟ ਵੀ ਹੋਏ ਨੇ, ਟੀਜ਼ਰ ਵੀ ਹੋਏ ਨੇ, ਪਲੇਅਰਾਂ ਦੇ ਨਾਲ ਇੰਟਰੈਕਸ਼ਨ ਵੀ ਹੋਇਆ ਹੈ। ਔਰ ਯਾਨੀ ਕਿ ਇੰਜ ਲੱਗ ਰਿਹਾ ਸੀ ਕਿ ਬਿਗ ਬੈਸ਼ ਦੁਨੀਆ ਦੇ ਪਲੇਅਰਾਂ ਨਾਲ ਨਹੀਂ ਹੋ ਰਹੀ, ਬਲਕਿ ਪਾਕਿਸਤਾਨ ਦੇ ਪਲੇਅਰਾਂ ਨਾਲ ਹੋ ਰਹੀ ਹੈ। ਲੇਕਿਨ ਗਾਣਾ ਜਿਸ ਤਰੀਕੇ ਨਾਲ ਪਾਕਿਸਤਾਨ ਦੇ ਜਿਹੜੇ ਇਬਤਦਾਈ ਜਿਨ੍ਹਾਂ ਨੂੰ ਮੌਕਾ ਮਿਲਿਆ, ਰਿਜ਼ਵਾਨ ਹੈ, ਬਾਬਰ ਹੈ ਔਰ ਸ਼ਾਹੀਨ ਅਫਰੀਦੀ, ਇਹਨਾਂ ਨੇ ਪਹਿਲੇ ਮੈਚਾਂ ਦੇ ਵਿੱਚ ਬੜਾ ਮਾਯੂਸ ਕੁਨ ਖੇਲ ਪੇਸ਼ ਕੀਤਾ। ਔਰ ਅੱਜ ਬਲਕਿ ਬਾਬਰ ਦੀ ਟੀਮ ਦਾ ਜਿਹੜਾ ਹੈਗਾ ਅੱਜ ਦੂਸਰਾ ਮੈਚ ਹੈ, ਦੂਸਰੇ ਮੈਚ ਦੇ ਵਿੱਚ ਆਊਟ ਹੋ ਗਏ ਨੇ। 2 ਕਰਨ ਦੇ ਬਾਅਦ ਦੂਸਰੇ ਮੈਚ ਦੇ ਵਿੱਚ 9 ਸਿਰਫ ਸਕੋਰ ਕਰਕੇ ਆਊਟ ਹੋ ਗਏ ਨੇ। ਲੇਕਿਨ ਜਿਹੜਾ ਗਾਣਾ ਔਰ ਸ਼ਾਦਾਬ ਖਾਨ ਦੀ ਜਿਹੜੀ ਗੱਲ ਤੁਸੀਂ ਕੀਤੀ ਹੈਗੀ ਹੈ, ਸ਼ਾਦਾਬ ਖਾਨ ਚੂੰਕਿ ਇੰਜਰੀ ਦੇ ਬਾਅਦ ਵਾਪਸ ਆਏ ਸੀ ਔਰ ਡਾਇਰੈਕਟਲੀ ਬਿਗ ਬੈਸ਼ ਉਹਨਾਂ ਨੂੰ ਖੇਲਣ ਨੂੰ ਮਿਲ ਗਈ ਹੈਗੀ ਹੈ। ਔਰ ਬਿਗ ਬੈਸ਼ ਦੇ ਵਿੱਚ ਉਹਨਾਂ ਦੀ ਜਿਹੜੀ ਕੱਲ ਦੀ ਜਿਹੜੀ ਕਾਰਗਰਦਗੀ ਹੈਗੀ ਸੀ ਵਾਕਈ ਬੜੀ ਸ਼ਾਨਦਾਰ ਹੈਗੀ ਹੈ। 34 ਸਕੋਰ ਕਰਨਾ, 2 ਵਿਕਟਾਂ ਲੈਣਾ, ਯਾਨੀ ਆਲ ਰਾਊਂਡਰ ਕਾਰਗਰਦਗੀ।
ਉਹਨਾਂ ਦੀ ਜਿਹੜੇ ਟੀਮ ਦੇ ਪਲੇਅਰ ਨੇ ਉਹ ਵੀ ਬੜੇ ਖੁਸ਼ ਨੇ, ਜਿਹੜੇ ਕੋਚਿਸ ਹੈਗੇ ਨੇ ਉਹ ਵੀ ਬਹੁਤ ਖੁਸ਼ ਨੇ ਸ਼ਾਦਾਬ ਦੀ। ਔਰ ਸ਼ਾਦਾਬ ਬਿਗ ਬੈਸ਼ ਦੇ ਵਿੱਚ ਕੋਈ ਨਵਾਂ ਪਲੇਅਰ ਨਹੀਂ ਹੈਗਾ। ਸ਼ਾਦਾਬ ਦੀ ਇਹ ਚੌਥਾ ਜਿਹੜਾ ਹੈਗਾ ਨਾ ਲੀਗ ਹੈਗੀ ਹੈ, ਚੌਥੀ ਟੀਮ ਹੈ ਜਿਹਦੀ ਤਰਫੋਂ ਸ਼ਾਦਾਬ खेल ਰਿਹਾ ਹੈਗਾ। ਔਰ ਅਗਰ ਸ਼ਾਦਾਬ ਖਾਨ ਅਗਰ ਇਸੇ ਹੀ ਤਰ੍ਹਾਂ ਦਾ ਅੱਛੀ ਕਾਰਗਰਦਗੀ ਦਾ ਮੁਜ਼ਾਹਰਾ ਕਰਦਾ ਹੈਗਾ ਤੇ ਫਿਰ ਕਿਉਂਕਿ ਅਸੀਂ श्रीलंका ਦੇ ਵਿੱਚ ਜਾ ਕੇ 2020 ਵਰਲਡ ਕੱਪ ਵੀ ਖੇਲਣਾ ਹੈਗਾ। ਹਾਲੇ ਤੱਕ ਪਾਕਿਸਤਾਨ ਕ੍ਰਿਕਟ ਬੋਰਡ ਨੇ 2020 ਵਰਲਡ ਕੱਪ ਵਾਸਤੇ ਬਾਕਾਇਦਾ ਤੌਰ ਤੇ ਕਿਸੇ ਵੀ ਕਪਤਾਨ ਦਾ ਐਲਾਨ ਨਹੀਂ ਕੀਤਾ। ਇਹ ਨਹੀਂ ਅਸੀਂ ਕਹਿ ਸਕਦੇ ਕਿ ਸੁਲਮਾਨ ਅਲੀ ਆਗਾ 2020 ਵਰਲਡ ਕੱਪ ਦੇ ਵਿੱਚ ਪਾਕਿਸਤਾਨ ਟੀਮ ਦੀ ਮਦਦ ਕਰਨਗੇ। ਸਾਡੀ ਜਦੋਂ ਇਸ ਹਵਾਲੇ ਨਾਲ ਗੱਲ ਵੀ ਹੋਈ ਸੀ ਕਿ ਹਾਂਜੀ ਸੁਲਮਾਨ ਅਲੀ ਆਗਾ ਸਾਹਿਬ ਤੁਸੀਂ ਟੀਮ ਦੇ ਕਪਤਾਨ ਹੈ ਜੇ ਜਾਂ ਨਹੀਂ ਹੈ ਜੇ, ਤੇ ਉਹਨਾਂ ਨੇ ਬੜਾ ਹੱਸਦੇ ਹੋਏ ਜਾਂ ਮੁਸਕਰਾਦੇ ਹੋਏ ਜਿਹੜਾ ਕਿਹਾ ਹੈਗਾ ਸੀ ਕਿ ਫਿਲਹਾਲ ਤਾਂ ਮੈਂ ਹੈਗਾ ਵਾ, ਹਾਲੀ ਚੂੰਕਿ ਪਿਛਲੀ ਅਨਾਉਂਸ ਨਹੀਂ ਨਾ ਹੈਗਾ। ਅਗਰ ਸ਼ਾਦਾਬ ਚੂੰਕਿ ਪਹਿਲੇ ਵੀ ਜਿਹੜਾ ਗਾਣਾ ਇਸ ਤੋਂ ਪਹਿਲੇ ਜਦੋਂ ਸੀਰੀਜ਼ ਮੁੱਕੀ ਸੀ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਜਿਹੜਾ ਸ਼ਾਦਾਬ ਖਾਨ ਨੂੰ ਡਾਇਰੈਕਟ ਨਾ ਸਿਰਫ ਟੀਮ ਦੇ ਵਿੱਚ ਲਿਆਇਆ ਜਾਏਗਾ ਬਲਕਿ ਟੀਮ ਦਾ ਕਪਤਾਨ ਵੀ ਬਣਾਇਆ ਜਾਏਗਾ। ਉਸ ਵਕਤ ਬੜੇ ਕੁਐਸਚਨ ਮਾਰਕ ਵੀ ਹੈਗੇ ਸੀ ਕਿ ਅਨਫਿਟ ਪਲੇਅਰ ਹੈਗਾ ਇਹ ਕ੍ਰਿਕਟ ਇੰਟਰਨੈਸ਼ਨਲ ਕ੍ਰਿਕਟ ਤੋਂ ਜੂਨ ਦੇ ਬਾਅਦ ਜਿਹੜਾ ਹੈਗਾ ਨਾ ਬੰਗਲਾਦੇਸ਼ ਦੇ ਖਿਲਾਫ ਆਖਰੀ ਦਫਾ ਖੇਲੇ ਸੀ, ਉਹਦੇ ਬਾਅਦ ਇਹ ਟੀਮ ਤੋਂ ਬਾਹਰ ਹੈਗੇ ਨੇ। ਕੋਈ ਇਹਨਾਂ ਦੀ ਪਰਫਾਰਮੈਂਸ ਕਿਵੇਂ ਚੈੱਕ ਹੋਏਗੀ? ਸੀਮ ਸਾਹਿਬ ਕੁਐਸਚਨ ਮਾਰਕ ਤੇ ਹਜੇ ਵੀ ਹੈ ਨਾ, ਜੇ ਉਹ ਆ ਵੀ ਜਾਂਦੇ ਨੇ ਬਤੌਰ ਕੈਪਟਨ ਟੀਮ ਵਿੱਚ ਤੇ ਜਿਹੜੇ ਮੁਹੰਮਦ ਨਵਾਜ਼ ਨੇ ਟਰਾਈ ਸੀਰੀਜ਼ ਵਿੱਚ ਵੀ ਪਰਫਾਰਮ ਕਰਦੇ ਪਏ ਸਨ, ਫਿਰ ਏਸ਼ੀਆ ਕੱਪ ਵਿੱਚ ਉਹਨਾਂ ਨੇ ਬੜਾ ਚੰਗੀ ਪਰਫਾਰਮੈਂਸ ਦਿੱਤੀ ਹੈ, ਤੇ ਉਹਦੀ ਜਗ੍ਹਾ ਜੇ ਅਸੀਂ ਸ਼ਾਦਾਬ ਨੂੰ ਕੈਪਟਨ ਬਣਾ ਦਾਂਗੇ ਤੇ ਉਹਦੇ ਵਾਸਤੇ ਵੀ ਜ਼ਿਆਦਤੀ ਹੋਏਗੀ ਤੁਹਾਡੀ ਨਜ਼ਰ ਵਿੱਚ? ਉਹਦਾ ਵੀ ਮੋਰਲ ਡਾਊਨ ਹੋਏਗਾ? ਮੁਫਾਜ਼ ਸਾਹਿਬ ਬੇਸਿਕਲੀ ਇਹ ਜਿਹੜਾ ਹੈਗਾ ਨਾ ਇਹ ਵੀ ਇੱਕ ਸਿਲੈਕਸ਼ਨ ਕਮੇਟੀ ਜਿਹੜੀ ਹੈਗੀ ਹੈ ਨਾ ਉਹਨਾਂ ਦੀ ਸਲਾਹੀਅਤ ਦਾ ਇੱਕ ਇਜ਼ਹਾਰ ਹੋਏਗਾ ਕਿ ਆਇਆ ਕਿ ਉਹ ਜਿਹੜਾ ਹੈਗਾ ਨਾ ਵਰਲਡ ਕੱਪ ਵਾਸਤੇ, ਕਿਉਂਕਿ ਬੜਾ ਵੱਡਾ ਪਤਾ ਦੁਨੀਆ ਦਾ ਸਭ ਤੋਂ ਵੱਡਾ ਇਵੈਂਟ ਹੁੰਦਾ ਹੈ, ਉਹਦੇ ਵਿੱਚ ਹੁਣ ਸਿਲੈਕਸ਼ਨ ਕਮੇਟੀ ਕਿਹੜੇ ਪਲੇਅਰਾਂ ਨੂੰ ਜਿਹੜੇ ਗਏ ਲਏਗੀ। ਮੈਂ ਤੁਹਾਨੂੰ ਫੇਰ ਕਹਾਂਗਾ ਇੱਕ ਦਫਾ ਸੁਲਮਾਨ ਅਲੀ ਆਗਾ ਨੇ ਜਦੋਂ ਸੀਰੀਜ਼ ਲਾਸਟ ਹੋਈ ਸੀ ਔਰ ਉਹਦੇ ਵਿੱਚ ਬਾਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਵੀ ਹੋਈ ਸੀ ਔਰ ਬਾਅਦ ਚ ਸਾਡਾ ਇਹਨਾਂ ਨਾਲ ਮੀਡੀਆ ਇੰਟਰੈਕਸ਼ਨ ਵੀ ਜਦੋਂ ਹੋਇਆ ਉਦੋਂ ਵੀ ਸੁਲਮਾਨ ਅਲੀ ਆਗਾ ਨੇ ਕਿਹਾ ਹੈਗਾ ਸੀ ਕਿ ਅਸੀਂ ਕਾਫੀ ਹੱਦ ਤੱਕ ਜਿਹੜੀ ਟੀਮ ਹੈਗੀ ਹੈ ਫਾਈਨਲ ਕਰ ਚੁੱਕੇ ਹੈਗੇ ਆ, ਸਿਰਫ ਇੱਕ ਦੋ ਪਲੇਅਰ ਜਿਹੜੇ ਖੇਡਣ ਅੱਗੇ ਪਿੱਛੇ ਹੋ ਸਕਦੇ ਹੈਗੇ ਨੇ। ਲੇਕਿਨ ਚੂੰਕਿ ਸ਼ਾਦਾਬ ਖਾਨ ਨੂੰ ਬਤੌਰ ਕਪਤਾਨ ਟੀਮ ਦੇ ਵਿੱਚ ਲਿਆਉਣ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਫਿਰ ਲਾਜ਼ਮੀ ਗੱਲ ਹੈ ਕਿ ਅਗਰ ਸ਼ਾਦਾਬ ਆਂਦਾ ਹੈ ਤਾਂ ਫਿਰ ਇੱਕ ਕਿਸੇ ਵੱਡੇ ਪਲੇਅਰ ਨੂੰ ਮੇਨ ਪਲੇਅਰ ਨੂੰ ਤੁਹਾਨੂੰ ਕੱਢਣਾ ਪਏਗਾ। ਲੇਕਿਨ ਇਹ ਡਿਪੈਂਡ ਕਰਦਾ ਹੈ ਕਿ ਸ਼ਾਦਾਬ ਖਾਨ ਦੀ ਬਿਗ ਬੈਸ਼ ਦੇ ਵਿੱਚ ਪਰਫਾਰਮੈਂਸ ਕੈਸੀ ਰਹਿੰਦੀ ਹੈ। ਬਿਲਕੁਲ ਸੇਮ ਸਾਹਿਬ ਮੇਰੀ ਨਜ਼ਰ ਵਿੱਚ ਤੇ ਆਈ ਹੈ ਕਿ ਹੁਣ ਵਰਲਡ ਕੱਪ ਨੇੜੇ, ਤੁਹਾਨੂੰ ਪਤਾ ਉਸ ਤੋਂ ਪਹਿਲਾਂ ਅਸੀਂ ਸ਼੍ਰੀਲੰਕਾ ਦੇ ਖਿਲਾਫ ਖੇਡਣਾ ਹੈ ਤੇ ਕੈਪਟਨ ਨੂੰ ਤਬਦੀਲ ਕਰਨਾ ਹੈ ਕੋਈ ਚੰਗੀ ਚੀਜ਼ ਨਹੀਂ ਹੈ। ਇੱਕ ਪਾਲਿਸੀ ਚੱਲ ਰਹੀ ਹੈ ਤੇ ਚੱਲਣ ਦਿਓ, ਤੇ ਸਾਡੀ ਦੁਆ ਹੈ ਪਾਕਿਸਤਾਨ ਦੇ ਨਾਲ ਕਿ ਉਹ ਵਰਲਡ ਕੱਪ ਵੀ ਜਿੱਤਣ, ਉਸ ਤੋਂ ਪਹਿਲੇ ਸੀਰੀਜ਼ ਹੈ ਉਹ ਵੀ ਆਪਣੇ ਨਾਂ ਕਰਨ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਤੋਂ ਸਾਡੇ ਨਾਲ ਜੁੜੇ ਸਲੀਮੀ ਸਾਹਿਬ। ਤੇ ਇੱਥੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਦੇ ਰਹੋਗੇ। ब्रेक तो बाद खुशामदीद असी गल करते पे सन कि पाकिस्तान ने यूएई ਨੂੰ 70 रन तो हरा कर सैमीफाइनल में जगह पक्की कर ली है। तो हुण साडा मुकाबला हो सकता है कि इंडिया नाल भी होए, क्योंकि थानू पता है कि श्रीलंका की टीम भी अगे आ चुकी है, बांग्लादेश भी अगे आ चुकी है। तो मुकाबले हुण टफ होणगे। यासिर साहब साडे नाल मौजूद ने। यासिर साहब थानू याद होएगा पिछली दफ़ा असी जिहड़ा है ना इंडिया के हथों शर्मनाक शिकस्त का सानू सामना करना पिया सीगा ते 241 रन के हदफ के ताकुब विच असी 150 उत्ते हिम्मत हार गए सन। तो हुण थानू लगदा जी इंडिया नाल साडा दोबारा जोड़ पै गया, यही टीम सानू राइजिंग स्टार की तरह कोई तोहफा दे सकती है? मुफाज साहब कोई शक नहीं है कि ਜਿਹੜੀ ਇੰਡੀਆ ਦੀ ਬੈਟਿੰਗ ਲਾਈਨਅਪ ਹੈ ਉਹ ਤਗੜੀ ਬੈਟਿੰਗ ਲਾਈਨਅਪ ਹੈ, ਜਿਸ ਚ ਰੋਹਿਤ ਮਹਾਤਰੇ ਹੋਵੇ ਜਾਂ ਜਿਹੜਾ ਐਰਨ ਜਾਰਜ ਲੜਕਾ ਸੀ ਉਹਨੇ ਵੀ ਬੜੀ ਅੱਛੀ ਜਿਹੜੀ ਨਾ ਬੈਟਿੰਗ ਕੀਤੀ। ਥੱਲੇ ਆ ਕੇ ਉਹਨਾਂ ਕੋਲ ਹੋਰ ਤਗੜੇ ਬੱਲੇਬਾਜ਼ ਮੌਜੂਦ ਨੇ। ਪਾਕਿਸਤਾਨ ਦਾ ਜਿਹੜਾ ਟੌਪ ਆਰਡਰ ਹੈ ਸਮੀਰ ਮਨਹਾਜ, ਇਰਫਾਨ ਮਨਹਾਜ ਦੇ ਜਿਹੜੇ ਭਰਾ ਨੇ ਉਹਨਾਂ ਨੇ ਵੀ 177 ਰਨ ਸਕੋਰ ਕੀਤੇ ਸੀ। ਉਸ ਤੋਂ ਬਾਅਦ ਇੱਕ ਹੋਰ ਸੈਂਚੁਰੀ ਵੀ ਪਾਕਿਸਤਾਨ ਵੱਲੋਂ। ਤੇ ਪਾਕਿਸਤਾਨ ਦੀ ਵੀ ਬੈਟਿੰਗ ਅੱਛਾ ਸਕੋਰ ਕਰਦੀ ਰਹੀ ਹੈ। ਅਗਰ ਪਾਕਿਸਤਾਨ ਤੇ ਇੰਡੀਆ ਦਾ ਮੁਕਾਬਲੇ ਦੀ ਗੱਲ ਕਰੀਏ ਜਿਸ ਪਾਕਿਸਤਾਨ 90 ਸਕੋਰਾਂ ਤੋਂ ਆ ਰਿਹਾ ਸੀ, ਤੇ ਉਹਦੇ ਵਿੱਚ ਤੁਸੀਂ ਦੇਖੋ ਟੌਸ ਜਿੱਤ ਕੇ ਪਾਕਿਸਤਾਨ ਦਾ ਜਿਹੜਾ ਬੋਲਿੰਗ ਕਰਨਾ ਸੀ ਮੈਨੂੰ ਲੱਗਦਾ ਉਹ ਡਿਸੀਜਨ ਕੋਈ ਠੀਕ ਨਹੀਂ ਸੀ। ਸ਼ੁਰੂ ਦੇ ਵਿੱਚ ਪਿਚ ਜਿਹੜੀ ਸੀ ਨਾ ਉਹ ਥੋੜੀ ਬਿਹਤਰ ਖੇਲ ਰਹੀ ਸੀ ਬੈਟਿੰਗ ਵਾਸਤੇ, ਬੈਟਿੰਗ ਆਸਾਨ ਲੱਗ ਰਹੀ ਸੀ ਜਦੋਂ ਮਹਾਤਰੇ ਬੈਟਿੰਗ ਕਰ ਰਹੇ ਸੀ। ਠੀਕ ਹੈ ਪਾਕਿਸਤਾਨ ਨੇ ਉਹਨਾਂ ਦਾ ਜਿਹੜਾ ਤੇਜ਼ ਬੱਲੇਬਾਜ਼ ਖੇਡਣ ਦਾ ਉਹਨੂੰ ਜਿਹੜਾ ਆਊਟ ਕੀਤਾ ਜਲਦੀ, लेकिन फिर भी पाकिस्तान ने 240 तक उन्होंने स्कोर कर दिता सी ना। 240 काफी ज्यादा स्कोर लग गया पाकिस्तान वास्ते। तो सेकंड हाफ दे विच उत्थे बाउंस काफी ज्यादा देखने को मिला, जिसने पाकिस्तानी बल्लेबाजों ने जेड़ा ना बाद तंग किया और पाकिस्तानी बैट्समैन जेड़े ना आउट होंदे गए। अगर पाकिस्तान दोबारा फाइनल दे विच देखो पहुंचदा है ते इंडिया भी पहुंचदा है, दोनों दा मुकाबला दोनों ने पहला सेमीफाइनल जितने होंगे और दोबारा फाइनल दे विच टाकरा होएगा। ते फाइनल देखो एक डिफरेंट गेम हुंदी है, ओदा फाइनल दा प्रेशर भी डिफरेंट हुंदा है।
ਉਹਦੇ ਵਿੱਚ ਜਦੋਂ ਟੌਸ ਹੋਏਗਾ ਫਿਰ ਪਿਚ ਦੀ ਕੰਡੀਸ਼ਨ ਫਿਰ ਉਹਦੇ ਬਾਅਦ ਕੋਈ ਸੂਰਤ-ਹਾਲ ਜਿਹੜੀ ਨਾ ਖੁੱਲ ਕੇ ਸਾਹਮਣੇ ਆਏਗੀ। ਬਿਲਕੁਲ। ਤੇ ਅਸੀਂ ਅੱਜ ਗੱਲ ਕਰਦੇ ਪਏ ਸੀ ਕਿ ਏਸ਼ੀਆ ਸੀਰੀਜ਼ ਦੇ ਵੀ ਤੁਹਾਨੂੰ ਪਤਾ ਹੈ ਕਿ ਉਸਮਾਨ ਖਵਾਜਾ ਨੂੰ ਕਹਿੰਦੇ ਨਾ ਚੰਦ ਮਿੰਟਾਂ ਪਹਿਲੇ ਸੱਦ ਲਿਆ ਕਿ ਭਾਈ ਆ ਜਾ, ਕਿਉਂਕਿ ਸਟੀਵ ਸਮਿਥ ਤੁਹਾਨੂੰ ਪਤਾ ਹੈ ਕੰਨ ਵਿੱਚ ਉਹਨਾਂ ਦੀ ਤਕਲੀਫ ਸੀਗੀ ਜਿਹੜੇ ਸਾਡੀ ਰਿਪੋਰਟਸ ਨੇ, ਤੇ ਇਹ ਅਸੀਂ ਸਾਨੂੰ ਲੱਗਦਾ ਪਿਆ ਸੀ, ਤੁਹਾਡੇ ਨਾਲ ਮੇਰੀ ਗੱਲ ਵੀ ਹੋਈ ਸੀ ਕਿ ਹੁਣ ਉਸਮਾਨ ਖਵਾਜਾ ਨੂੰ ਅਸੀਂ ਐਕਸ਼ਨ ਵਿੱਚ ਨਹੀਂ ਵੇਖਾਂਗੇ। ਬੜੇ ਵੱਡੇ ਖਿਡਾਰੀ ਨੇ, ਬੜਾ ਸਰਵ ਕੀਤਾ ਹੈ ਉਹਨਾਂ ਨੇ, ਤੇ ਬਤੌਰ ਇਨਸਾਨ ਵੀ ਬੜੇ ਚੰਗੇ ਨੇ। ਤੇ ਹੁਣ ਉਹਨਾਂ ਦੇ ਇਹ ਜਿਹੜੇ 81 ਰਨਸ ਆਏ ਨੇ, ਤੁਸੀਂ ਕਿੱਦਾਂ ਵੇਖਦੇ ਹੋ? ਕਿਉਂਕਿ 5 ਰਨਸ ਉਹਨਾਂ ਦੇ ਜਦੋਂ ਸੀਗੇ ਕੈਚ ਡ੍ਰੌਪ ਹੋਇਆ, ਇੱਕ ਨਈ ਜ਼ਿੰਦਗੀ ਲੱਭੀ। ਜੀ ਮੁਫਾਸਲ, ਕੱਲ ਜਦੋਂ ਸ਼ਾਮੀ ਸਾਡੀ ਡਿਸਕਸ਼ਨ ਹੋ ਰਹੀ ਸੀ ਤੇ ਅਸੀਂ ਸਮਝੇ ਸੀ ਤਕਰੀਬਨ ਜਿਹੜਾ ਟੈਸਟ ਕਰੀਏ ਓਵਰ ਹੋ ਚੁੱਕਿਆ ਹੈ ਉਸਮਾਨ ਖਵਾਜਾ ਦਾ। ਹੁਣ ਉਸਮਾਨ ਖਵਾਜਾ ਨੂੰ ਅਸੀਂ ਆਸਟ੍ਰੇਲੀਆ ਨੂੰ ਟੈਸਟ ਕਰਦੇ ਹੋਏ ਨਹੀਂ ਦੇਖਾਂਗੇ, ਕਿਉਂਕਿ ਪੈਟ ਕਮਿੰਸ ਨੇ ਕਿਹਾ ਸੀ ਸਾਡੇ ਫਸਟ ਚੁਆਇਸ ਓਪਨਰ ਨਹੀਂ ਨੇ। ਤੁਹਾਨੂੰ ਯਾਦ ਹੋਵੇਗਾ 4 ਸਾਲ ਪਹਿਲਾਂ ਜਦੋਂ ਇਹ ਇਸੇ ਤਰ੍ਹਾਂ ਬੈਂਚ ਦੇ ਉੱਤੇ ਸੀ, ਟੀਮ ਤੋਂ ਡ੍ਰੌਪ ਨਹੀਂ ਸੀ, ਸਪੌਟ ਤੇ ਵੇਚ ਸੀ, ਲੇਕਿਨ ਫਸਟ ਚੁਆਇਸ ਓਪਨਰ ਨਹੀਂ ਸਨ। ਇਹਨਾਂ ਨੂੰ ਫਿਰ ਮਿਡਲ ਆਰਡਰ ਦੇ ਵਿੱਚ ਮੌਕਾ ਮਿਲਿਆ ਸੀ ਟ੍ਰੈਵਿਸ ਹੈਡ ਦੀ ਜਗ੍ਹਾ ਤੇ, ਉਹਨਾਂ ਨੂੰ ਕਰੋਨਾ ਹੋ ਗਿਆ ਸੀ, ਕੋਵਿਡ ਦੀ ਬਿਮਾਰੀ ਦੀ ਵਜ੍ਹਾ ਨਾਲ। ਤੇ ਅੱਜ ਫਿਰ ਇੱਕ ਲੱਕ ਫੈਕਟਰ ਕਹਿ ਲਓ ਕਿ ਸਟੀਵਨ ਸਮਿਥ ਜਿਨ੍ਹਾਂ ਨੂੰ ਜਿਹੜਾ ਨਾ ਚੱਕਰ ਆਣਾ ਸ਼ੁਰੂ ਹੋਏ, ਮਤਲੀ ਆਈ, ਉਲਟੀਆਂ ਹੋਣੀਆਂ ਸ਼ੁਰੂ ਹੋਈਆਂ, ਤੇ ਸਵੇਰ ਨੂੰ ਉਹਨਾਂ ਨੂੰ ਪਤਾ ਚੱਲਿਆ ਕਿ ਮੈਂ ਮੈਚ ਖੇਡਣਾ ਹੈ। ਪਰ ਕੀ ਦੇਖੋ ਕਮਾਲ ਮੈਚ ਖੇਡਿਆ, ਮੈਚ ਪ੍ਰੈਕਟਿਸ ਨਹੀਂ ਕੀਤੀ। ਇੱਕ ਦਿਨ ਪਹਿਲਾਂ ਉਹਨਾਂ ਨੇ ਉਸਮਾਨ ਖਵਾਜਾ ਨੇ ਆਪਣਾ 86ਵਾਂ ਟੈਸਟ ਮੈਚ ਖੇਡ ਰਹੇ ਸੀ, ਪਹਿਲੇ 27 ਗੇਂਦਾਂ 'ਚ 5 ਜਾਂ 6 ਸਕੋਰ ਕੀਤਾ, ਇੱਕ ਸਲਿਪ ਦੇ ਵਿੱਚ ਕੈਚ ਵੀ ਉਹਨਾਂ ਦਾ ਛੁੱਟਿਆ। ਤੇ ਉੱਥੋਂ ਅੰਦਾਜ਼ਾ ਇਹੀ ਹੋ ਰਿਹਾ ਸੀ ਕਿ ਉਸਮਾਨ ਖਵਾਜਾ ਨੂੰ ਨਹੀਂ ਸੀ ਪਤਾ ਕਿ ਆਲਾ ਮੈਚ ਜਿਹੜਾ ਨਾ ਮੈਂ ਖੇਡਣਾ ਹੈ। ਫਿਰ ਜਦੋਂ ਸੈੱਟ ਹੁੰਦੇ ਗਏ ਤੇ ਫਿਰ ਉਹਨਾਂ ਨੇ ਹਰ ਤਰ੍ਹਾਂ ਦੀ ਸ਼ਾਟ ਖੇਡੀ, 122 24 ਗੇਂਦਾਂ ਦੇ ਉੱਤੇ 82 ਸਕੋਰ ਕੀਤਾ ਔਰ ਬਿਲਕੁਲ ਸੈੱਟ ਸਨ। ਔਰ ਸੈਂਚਰੀ ਉਹਨਾਂ ਦੀ ਜਿਹੜੀ ਨਾ ਡਿਊ ਸੀ, ਉਹ ਸੈਂਚਰੀ ਕਰ ਸਕਦੇ ਸੀ, ਲੇਕਿਨ ਵਿਲ ਜੈਕਸ ਦੀ ਇੱਕ ਗੇਮ ਦੇ ਉੱਤੇ ਉਹ ਬੜੇ ਹੀ ਕੇਅਰਲੈਸ ਕਿਸਮ ਦਾ ਉਹਨਾਂ ਨੇ ਜਿਹੜਾ ਸਵੀਪ ਸ਼ਾਟ ਖੇਡਿਆ ਔਰ ਕੈਚ ਫੜੇ ਗਏ। 15 ਸੈਂਚਰੀਆਂ ਨੇ, 39 ਸਾਲ ਏਜ ਹੋ ਗਈ ਹੈ। ਏਜ ਬਾਰ-ਬਾਰ ਜਿਹੜਾ ਨਾ ਬਾਰੇ ਚੱਲ ਰਿਹਾ ਕਮੈਂਟੇਟਰ ਵੱਲੋਂ ਵੀ, ਔਰ 40 ਸਾਲ ਬਾਅਦ ਐਸਾ ਹੋ ਰਿਹਾ 40 ਸਾਲਾਂ ਦੇ ਵਿੱਚ ਕਿ ਕੋਈ ਆਸਟ੍ਰੇਲੀਅਨ ਪਲੇਅਰ ਹੈ ਜਿਹੜਾ 39 ਸਾਲ ਜਾਂ 40 ਸਾਲ ਦੀ ਏਜ ਦੇ ਵਿੱਚ ਜਿਹੜਾ ਨਾ ਖੇਡ ਰਿਹਾ ਹੈ। ਤੇ ਲੱਗਦਾ ਇਹੀ ਹੈ ਕਿ ਇਹ ਲਾਸਟ ਹੀ ਚਾਂਸ ਹੈ, ਕਿਉਂਕਿ ਅਗਰ ਸਮਿਥ ਦੁਬਾਰਾ ਫਿੱਟ ਹੋ ਕੇ ਆਉਂਦੇ ਨੇ ਤੇ ਆਸਟ੍ਰੇਲੀਆ ਦਾ ਜਿਸ ਤਰ੍ਹਾਂ ਦਾ ਕਲਚਰ ਹੈ ਕਿ ਉਹ ਸਮਿਥ ਨੂੰ ਡ੍ਰੌਪ ਨਹੀਂ ਕਰਨਗੇ। ਜਿਸ ਤਰ੍ਹਾਂ ਉਹ ਫਿੱਟ ਹੋ ਕੇ ਵਾਪਸ ਆਣਗੇ ਤੇ ਹੋ ਸਕਦਾ ਹੈ ਕਿ ਵਾਪਸ ਜਿਹੜਾ ਨਾ ਉਸਮਾਨ ਖਵਾਜਾ ਜਿਹੜਾ ਨਾ ਟੀਮ ਦੇ ਵਿੱਚੋਂ ਜਾਣਦੇ ਕਿ ਜਿੰਨਾ ਵੀ ਉਹਨਾਂ ਦਾ ਅਗਰ ਕਰੀਅਰ ਦੇਖਿਆ ਜਾਵੇ ਨਾ ਆਸਟ੍ਰੇਲੀਆ ਵਾਸਤੇ, ਜਿਹੜਾ ਉਹਨਾਂ ਨੇ ਟੈਸਟ ਕ੍ਰਿਕਟ ਖੇਡੀ ਹੋਵੇ ਤੇ ਉਹ ਬੜੀ ਹੀ ਸ਼ਾਨਦਾਰ ਟੈਸਟ ਕ੍ਰਿਕਟ ਖੇਡੀ ਹੈ। ਅਗਰ ਪ੍ਰੋਪਰ ਟੈਸਟ ਬੈਟਸਮੈਨ ਇਸ ਵਕਤ ਵੀ ਇਹਨਾਂ ਦੀ ਬੈਟਿੰਗ ਲਾਈਨਅਪ 'ਚ ਦੇਖੋ ਲੋਕੇਸ਼ਨ ਅੱਛੇ ਨੇ, ਲੇਕਿਨ ਜਿਹੜੀ ਕਲਾਸ ਉਸਮਾਨ ਖਵਾਜਾ ਦੀ ਉਹ ਡਿਫਰੈਂਟ ਕਲਾਸ। ਜੇ ਮੈਚ ਦੀ ਓਵਰਆਲ ਗੱਲ ਕਰੀਏ ਤੇ 336 ਤੇ 8 ਆਊਟ ਨੇ ਆਸਟ੍ਰੇਲੀਆ ਦੇ। ਤੇ ਤੁਸੀਂ ਵੇਖੋ ਇੰਗਲੈਂਡ ਜਿਹੜੀ ਇੰਗਲਿਸ਼ ਟੀਮ ਹੈ ਉਹਨਾਂ ਨੇ ਕਮਬੈਕ ਤੇ ਚੰਗਾ ਕੀਤਾ ਹੈ, 100 ਤੇ 4 ਆਊਟ ਸੀਗੇ, ਫਿਰ ਹੁਣ 8 ਆਊਟ ਕਰਤੇ ਉਹਨਾਂ ਨੇ। ਤੇ ਤੁਹਾਨੂੰ ਲੱਗਦਾ ਹੈ ਕੋਈ ਇੰਗਲਿਸ਼ ਟੀਮ ਟਫ ਟਾਈਮ ਦੇ ਸਕੇਗੀ, ਜਾਂ ਫਿਰ ਤੁਹਾਡੀ ਵਾਲੀ ਗੱਲ ਮੈਨੂੰ ਯਾਦ ਆ ਰਹੀ ਕਿ 5-0 ਹੀ ਹੋਏਗਾ? ਦੇਖੋ ਆਸਟ੍ਰੇਲੀਆ ਹੈ, 5-0 ਮੈਂ ਹਜੇ ਵੀ ਕਹਾਂਗਾ। ਅੱਜ ਦੇ ਦਿਨ ਨੂੰ ਮੈਂ ਇੰਗਲੈਂਡ ਦਾ ਦਿਨ ਨਹੀਂ ਕਹਾਂਗਾ, ਅੱਜ ਦਾ ਦਿਨ ਮੈਂ ਕਹਾਂਗਾ ਬਰਾਬਰ ਹੋ ਗਿਆ। 326 ਜਿੱਥੇ 4 ਆਊਟ ਹੋਏ ਸੀ ਨਾ ਤੇ ਉਸਮਾਨ ਖਵਾਜਾ ਤੇ ਨਾਲ ਐਲੈਕਸ ਕੈਰੀ ਨੇ ਜਿਹੜੀ ਪਾਰਟਨਰਸ਼ਿਪ ਲਾਈ ਤਕਰੀਬਨ 4 ਰਨ ਦੀ, ਉਹਦੀ ਵਜ੍ਹਾ ਨਾਲ 300 ਜਦੋਂ ਲੱਗ ਜਾਂਦਾ ਹੈ ਨਾ ਆਸਟ੍ਰੇਲੀਆ ਕੋਲ ਹੁਣ ਰਨਸ ਆ ਗਏ ਨੇ ਔਰ ਇੰਗਲੈਂਡ को ਹੁਣ 500 ਕਰਨਾ ਪਏਗਾ। ਮਤਲਬ ਅਗਰ 350 2 ਵਿਕਟਾਂ ਮੌਜੂਦ ਨੇ, ਹਜੇ ਸਟਾਰ ਖੇਡ ਰਹੇ ਨੇ, 500 ਕਰਨ ਵਾਸਤੇ ਤੁਹਾਨੂੰ 4 ਸੈਸ਼ਨ ਬੈਟਿੰਗ ਕਰਨੀ ਪਏਗੀ ਔਰ ਇੰਗਲੈਂਡ को ਇਹੀ ਸੁਨਹਿਰੀ ਮੌਕਾ ਹੈ। ਪਾਸਾ ਪਿਚ ਤੁਸੀਂ ਦੇਖ ਲਓ, ਐਡੀਲੇਡ ਦੀ ਰਵਾਇਤੀ ਪਿਚ ਲੱਗ ਰਹੀ ਹੈ ਜਿਸ ਤਰ੍ਹਾਂ ਕਿ ਉਹ ਬੈਟਿੰਗ ਪਿਚ ਹੈ, ਜਿਸ ਤਰ੍ਹਾਂ ਜਾਣੀ ਜਾਂਦੀ ਹੈ ਕਿ ਐਡੀਲੇਡ ਦੇ ਵਿੱਚ ਸਕੋਰ ਵੱਡਾ ਲੱਗਦਾ, ਅੱਛੀ ਬੈਟਿੰਗ ਪਿਚ ਹੈ ਔਰ ਵੱਡੇ ਸਟ੍ਰੋਕਸ ਖੇਡਦੇ ਨੇ, ਖੁੱਲੀਆਂ ਡਰਾਈਵਾਂ ਖੇਡਦੇ ਨੇ, ਤੇ ਇਹ ਕੰਡੀਸ਼ਨ ਸਭ ਤੋਂ ਜ਼ਿਆਦਾ ਸੂਟ ਕਰਦੀ ਹੈ ਇੰਗਲਿਸ਼ ਬੱਲੇਬਾਜ਼ਾਂ ਨੂੰ। ਅਗਰ ਇੱਥੇ ਨਹੀਂ ਕਰਨਗੇ ਕਮਬੈਕ ਤੇ ਮੇਰਾ ਨਹੀਂ ਖਿਆਲ ਕਿ ਅਗਲੇ 2 ਮੈਚਾਂ ਦੇ ਵਿੱਚ ਜਿਹੜਾ ਨਾ ਸਿਡਨੀ ਦੇ ਵਿੱਚ ਵਾਪਸ ਆਣਗੇ, ਕਮਬੈਕ ਕਰ ਸਕ। ਮੈਲਬਰਨ ਦੇ ਵਿੱਚ ਬਾਕਸਿੰਗ ਡੇ ਟੈਸਟ ਮੈਚ ਸਿਡਨੀ ਦੇ ਵਿੱਚ, ਤੇ ਉੱਥੇ ਬਹੁਤ ਹੀ ਮੁਸ਼ਕਲ ਹੋ ਜਾਏਗਾ, ਟਫ ਹੋ ਜਾਏਗਾ। ਤੇ ਇਹੀ ਇੱਕ ਮੌਕਾ ਹੈ ਇਹਨਾਂ ਦੇ ਕੋਲ, ਤੇ ਉਹਦੇ ਵਾਸਤੇ ਇਹਨਾਂ ਨੂੰ ਲੰਬੀ ਬੈਟਿੰਗ ਕਰਨੀ ਪਏਗੀ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਹ ਲੰਬੀ ਬੈਟਿੰਗ ਕਰ ਪਾਣਗੇ ਜਿਸ ਤਰ੍ਹਾਂ ਦਾ ਫਰੇਮ ਆਫ ਮਾਈਂਡ ਹੈ ਇਹਨਾਂ ਦਾ, ਕਿਉਂਕਿ ਆਪਣੀ ਟੈਕਨੀਕ ਦੇ ਵਿੱਚ ਆਲਟਰੇਸ਼ਨ ਕਰਨੀ ਪਏਗੀ। ਜਿਸ ਤਰ੍ਹਾਂ ਉਸਮਾਨ ਖਵਾਜਾ ਨੂੰ ਤੁਸੀਂ ਅੱਜ ਦੇਖੋ, ਸ਼ੁਰੂ ਦੇ ਵਿੱਚ ਫਸੇ ਨੇ, ਬੋਲਾਂ ਛੱਡਦੇ ਰਹੇ ਨੇ, ਬੋਲਾਂ ਬੀਟ ਹੁੰਦੇ ਰਹੇ ਨੇ, ਲੇਕਿਨ ਉਹਨਾਂ ਨੇ ਆਪਣਾ ਸਟੈਮਿਨਾ, ਆਪਣੀ ਰੈਜ਼ਿਲੀਅੰਸ ਜਿਹੜੀ ਨੇ ਸ਼ੋਅ ਕੀਤੀ ਔਰ ਜਿਹੜੀ ਟੈਕਨੀਕ ਸੀ ਉਹਦੇ ਉੱਤੇ ਆਪਣਾ ਆਪ ਨੂੰ ਬੈਕ ਕੀਤਾ ਤੇ ਫਿਰ ਲੰਬੀ ਵਾਰੀ ਖੇਡੀ। ਬਿਲਕੁਲ। ਤੇ ਆਸਟ੍ਰੇਲੀਆ ਵਿੱਚ ਵੀ ਇਸ ਟਾਈਮ ਤੁਹਾਨੂੰ ਪਤਾ ਹੈ ਬਿਗ ਬੈਸ਼ ਲੀਗ ਜਾਰੀ ਹੈ, ਤੇ ਸ਼ਾਦਾਬ ਖਾਨ ਬਾਰੇ ਅਸੀਂ ਗੱਲ ਕਰਦੇ ਪਾਕਿਸਤਾਨ ਕਿ ਜੀ 2 ਮਾਹ ਬਾਅਦ ਇੱਕ ਖਿਡਾਰੀ ਵਾਪਸ ਆਇਆ, ਰੀਹੈਬ ਤੋਂ ਬਾਅਦ ਉਹਦਾ ਬੱਲਾ ਚੱਲਣਾ ਬੜਾ ਔਖਾ ਹੈ, ਲੇਕਿਨ ਉਹਨੇ ਵੀ ਕੱਲ ਜਿਹੜਾ 34 ਰਨਸ ਦੀ ਇਨਿੰਗਸ ਖੇਡੀ ਤੇ ਬੋਲਿੰਗ ਵਿੱਚ ਵੀ ਉਹਨੇ 2 ਵਿਕਟਾਂ ਲਈਆਂ। ਤੇ ਤੁਹਾਨੂੰ ਲੱਗਦਾ ਹੈ ਕਿ ਹਜੇ ਤੁਹਾਨੂੰ ਪਤਾ ਹੈ ਕਿ ਵਰਲਡ ਕੱਪ ਦਾ ਬਾਕਾਇਦਾ ਤੌਰ ਤੇ ਜਿਹੜਾ ਨਾ ਕਪਤਾਨ ਸਾਡਾ ਸਾਹਮਣੇ ਨਹੀਂ ਆਇਆ, ਤੇ ਸ਼ਾਇਦ ਅਸੀਂ ਵੇਖ ਸਕਦੇ ਹਾਂ ਕਿ ਵਰਲਡ ਕੱਪ ਤੋਂ ਬਾਅਦ ਕੋਈ ਉਹਨਾਂ ਦੀ ਕੋਈ ਰਾਹ ਹਮਵਾਰ ਹੋ ਜਾਏ ਕਪਤਾਨੀ ਵਾਸਤੇ?
ਬਹੁਤ ਅਰਲੀ ਹੋਏਗਾ ਮੁਫਾਸ ਸਾਹਿਬ ਇਹ ਕਹਿਣਾ, ਲੇਕਿਨ ਤੁਹਾਡੀ ਗੱਲ ਬਿਲਕੁਲ ਠੀਕ ਹੈ। ਮਤਲਬ ਕਪਤਾਨ ਉਹਨਾਂ ਨੂੰ ਬਣਾਉਣਾ ਸੀ, ਫਿਰ ਤੁਹਾਨੂੰ ਯਾਦ ਹੈ ਕਿ ਉਹ ਇੰਜਰਡ ਹੋ ਗਏ, ਵਾਈਸ ਕੈਪਟਨ ਤੋਂ ਹੀ ਫਿਰ ਟੀਮ ਦੇ ਵਿੱਚੋਂ ਜਿਹੜਾ ਨਾ ਬਾਹਰ ਰਹੇ, ਫਿਰ ਨਵਾਜ਼ ਉਹਨਾਂ ਦੀ ਜਗ੍ਹਾ ਹੈ। ਨਵਾਜ਼ ਤੇ ਦੇਖੋ ਪਰਫਾਰਮ ਦੇ ਉੱਤੇ ਪਰਫਾਰਮ ਕਰਦਾ ਜਾ ਰਿਹਾ, ਕੋਈ ਬਹਾਨਾ ਨਹੀਂ ਦੇ ਰਿਹਾ ਕਿ ਉਹਨੂੰ ਟੀਮੋਂ ਬਾਹਰ ਕੱਢਿਆ ਜਾਵੇ। ਤੇ ਬਿਗ ਬੈਸ਼ ਦੇ ਵਿੱਚ ਜਿਹੜਾ ਉਹਨਾਂ ਨੇ ਸਕੋਰ ਕੀਤਾ ਅੱਛੀ ਗੱਲ ਹੈ, ਕਿਉਂਕਿ ਬਾਬਰ, ਰਿਜ਼ਵਾਨ, ਸ਼ਾਹੀਨ ਸ਼ਾਹ ਅਫਰੀਦੀ ਜਿਸ ਤਰ੍ਹਾਂ ਪਰਫਾਰਮ ਕਰ ਰਹੇ ਨੇ, ਅੱਜ ਵੀ ਬਾਬਰ ਜਿਹੜਾ ਨਾ 10 ਗੇਂਦਾਂ ਦੇ ਵਿੱਚ ਨੋ ਸਕੋਰ ਕਰਕੇ ਆਊਟ ਹੋ ਗਏ। ਸਾਨੂੰ ਲੱਗਦਾ ਹੈ ਕਿ ਉਹ ਬਾਬਰ ਰਿਹਾ ਹੀ ਨਹੀਂ, ਜਿਹੜਾ 2022-23 ਦਾ ਬਾਬਰ ਸੀ, ਲੱਗਦਾ ਕਿਸੇ ਨੇ ਬਾਬਰ ਨੂੰ ਉਟਾ ਲਿਆ। ਇਹ ਕੋਈ ਡਿਫਰੈਂਟ ਬਾਬਰ ਜਿਹੜਾ ਨਾ ਦਿਖਾਈ ਦਿੰਦਾ। ਤੇ ਸ਼ਾਦਾਬ ਨੇ ਜਿਹੜਾ ਸਕੋਰ ਕਰ ਦਿੱਤਾ ਤੇ 2 ਵਿਕਟਾਂ ਵੀ ਲੈ ਲਈਆਂ। ਉਹ 'ਚ ਇੱਕ ਰਿਹਾਨ ਅਹਿਮਦ ਦੀ ਵਿਕਟ ਦੇਖੋ ਛੱਕਾ ਮਾਰਨ ਗਿਆ ਸੀ, ਵਿਕਟ ਮਿਲ ਗਈ। दूसरा वो टीम डेविड ਦੇ ਅੱਗੇ ਜੋ ਬੋਲਿੰਗ ਕਰ ਰਹੇ ਸਨ, ਤੇ ਪਹਿਲੀ ਬਾਲ ਤੇ ਛੱਕਾ, ਫਿਰ ਚੌਕਾ। ਤੇ ਸ਼ੁਕਰ ਹੈ ਕਿ ਟੀਮ ਡੇਵਿਡ ਨੇ ਸਿੰਗਲ ਕੀਤੀ ਤੇ ਇੱਜ਼ਤ ਬਚੀ। 36 ਰਨ 2 ਵਿਕਟਾਂ, ਫਿਰ 34 ਸਕੋਰ 22 ਗੇਂਦਾਂ ਦੇ ਉੱਤੇ, ਜਦੋਂ 79 ਦੇ ਉੱਤੇ 4 ਆਊਟ ਹੋਣ ਫਿਰ ਐਂਡ ਦੇ ਵਿੱਚ ਜਿਹੜਾ ਨਾ 100 ਸਕੋਰ ਉਹਨਾਂ ਨੇ ਜੋੜਿਆ ਬੈਨਕ੍ਰੌਫਟ ਦੇ ਨਾਲ ਮਿਲ ਕੇ, ਡੈਨੀਅਲ ਸੈਮ ਦੇ ਨਾਲ ਮਿਲ ਕੇ। ਤੇ 18 ਗੇਂਦਾਂ ਦੇ ਵਿੱਚ ਪਹਿਲਾਂ ਉਹਨਾਂ ਨੇ ਇੱਕ ਚੌਕਾ ਮਾਰਿਆ ਸੀ, ਫਿਰ ਬਾਅਦ ਚ 2 ਚੌਕੇ, ਇੱਕ ਛੱਕਾ ਪੁਆਇੰਟ ਦੇ ਉੱਤੇ ਅੱਛਾ ਮਾਰਿਆ ਸੀ ਮੁਫਾਸ ਉਹਨਾਂ ਨੇ। ਸੋ ਉਹਨਾਂ ਨੇ ਜਿਹੜਾ ਉਹ ਹੈਲੀਕਾਪਟਰ ਸ਼ਾਟਸ ਖੇਲਣ ਦੀ ਜਿਹੜੀ ਕੋਸ਼ਿਸ਼ ਕੀਤੀ, ਪਿਚ ਦੇ ਉੱਤੇ ਡਟੇ ਰਹੇ। ਇਹ ਕਹਾਂਗੇ ਕਿ ਹੈਰੀਕੇਨਸ ਦੀ ਬੋਲਿੰਗ ਅੱਛੀ ਹੈ, ਮਤਲਬ ਉਹਨਾਂ ਦੇ ਦੇਖੋ ਬਿਲੀ ਸਟੈਨਲੇ ਹੈ, ਉਹ ਵੀ ਤਗੜਾ ਬੋਲਰ ਸੀ। ਉਸ ਤੋਂ ਬਾਅਦ ਉਹਨਾਂ ਕੋ ਜਿਹੜਾ ਨਾ ਯਾਸਰ ਸਾਡੇ ਬੋਲਰਾਂ ਦੀ ਜੇ ਗੱਲ ਕਰ ਲਈਏ, ਸ਼ਾਹੀਨ 3-9 ਬਾਲਾਂ ਦੇ ਰਹੇ ਨੇ, ਅੰਪਾਇਰ ਨੂੰ ਵਿੱਚ ਬਚਾਅ ਕਰਨਾ ਪਿਆ ਕਿ ਜੀ ਭਾਈ ਇਹਦੇ ਤੂੰ ਮੂੰਹ ਹੀ ਸੁਜਾ ਦੇਂਗਾ ਅਗਲੇ ਦਾ। ਤੇ ਫਿਰ ਹੁਣ ਹਸਨ ਅਲੀ ਨੂੰ ਛੱਕੇ ਪਏ ਨੇ ਅੱਜ। ਤੇ ਇਹ ਸਾਡੇ ਬੋਲਰ ਕਿਉਂ ਲਾਈਨ ਲੈਂਥ ਭੁੱਲ ਗਏ ਨੇ, ਆਪਣੀਆਂ ਕੰਡੀਸ਼ਨਸ ਬਿਲਕੁਲ ਨਵੀਆਂ ਨੇ। ਇਹ ਤੇ ਸੀਰੀਜ਼ ਵੀ ਖੇਡਦੇ ਰਹੇ ਨੇ ਪਿਛਲੇ ਸਾਲ, ਇੱਥੇ ਹੀ ਆ ਗਏ। ਮੁਫਾਸ ਸਾਹਿਬ ਬਾਜ਼ ਦਫਾ ਪਤਾ ਕੀ ਹੁੰਦਾ ਹੈ ਕਿ ਬਹੁਤ ਜ਼ਿਆਦਾ ਜਿਹੜਾ ਐਕਸਪੈਕਟੇਸ਼ਨ ਦਾ ਪ੍ਰੈਸ਼ਰ ਹੁੰਦਾ ਹੈ ਨਾ, ਉਹ ਵੀ ਤੁਹਾਨੂੰ ਜਿਹੜਾ ਨਾ ਲੈ ਜਾਂਦਾ ਹੈ। ਹੁਣ ਜਿੰਨੀ ਹਾਈਪ ਕ੍ਰੀਏਟ ਕੀਤੀ ਹੋਈ ਸੀ ਬਿਗ ਬੈਸ਼ ਵਾਲਿਆਂ ਨੇ, ਬਾਬਰ ਆਜ਼ਮ ਹੋਵੇ, ਰਿਜ਼ਵਾਨ ਹੋਵੇ, ਸ਼ਾਹੀਨ ਸ਼ਾਹ ਅਫਰੀਦੀ, ਹਸਨ ਅਲੀ, ਇਹਨਾਂ ਨੂੰ ਕਾਫੀ ਜ਼ਿਆਦਾ ਪ੍ਰਮੋਟ ਕੀਤਾ ਗਿਆ। ਇਹਨਾਂ ਉੱਤੇ ਕਾਫੀ ਜ਼ਿਆਦਾ ਜਿਹੜਾ ਨਾ ਵਾਰੇ ਨਿਆਰੇ ਹੁੰਦੇ ਨੇ, ਫਿਰ ਇਹਨਾਂ ਦੇ ਉੱਤੇ ਜ਼ਿਆਦਾ ਪੈਸੇ ਡਾਲਰ ਵੀ ਕਮਾਏ ਗਏ ਨੇ। तो जो प्लेयर ਨੂੰ ਬਹੁਤ ਜ਼ਿਆਦਾ ਜਿਹੜਾ ਨਾ ਤੁਸੀਂ ਇਸ ਤਰ੍ਹਾਂ ਪ੍ਰਮੋਟ ਕਰਦੇ ਹੋ, ਤਾਂ ਪਲੇਅਰ ਵੀ ਜਿਹੜਾ ਨਾ ਉਹਦੇ ਫੈਨਸ ਵੀ ਡਿਮਾਂਡ ਕਰਦੇ ਨੇ ਕਿ ਯਾਰ ਇਹ ਅੱਛਾ ਖੇਡੇਗਾ। ਤੇ ਉਹ ਜਿਹੜੀ ਐਕਸਪੈਕਟੇਸ਼ਨ ਹੁੰਦੀ ਨਾ, ਇੱਕ ਨਜ਼ਰਾਂ ਬਹੁਤ ਜ਼ਿਆਦਾ ਲੱਗ ਜਾਂਦੀਆਂ ਕਿ ਯਾਰ ਇਹ ਕਰਕੇ ਦੇਗਾ। तो ਉਹ ਪ੍ਰੈਸ਼ਰ ਦੇ ਵਿੱਚ ਆ ਕੇ ਜਿਹੜਾ ਨਾ ਸਮਟਾਈਮਸ ਪਲੇਅਰ ਜਿਹੜਾ ਨਾ ਉਸ ਤਰ੍ਹਾਂ ਪਰਫਾਰਮ ਨਹੀਂ ਕਰ ਸਕਦੇ। ਸ਼ਾਹੀਨ ਇੱਕ ਦੇਖੋ ਤਜਰਬਾਕਾਰ ਬੋਲਰ ਹੈ, ਠੀਕ ਹੈ, ਉਹ ਸ਼ਾਹੀਨ ਨਹੀਂ ਹੈ ਜਿਹੜਾ 2021, 22, 23 ਦਾ ਸ਼ਾਹੀਨ ਸੀ ਜਦੋਂ ਇੰਜਰਡ ਹੋਇਆ। ਤੇ ਉਸ ਤੋਂ ਬਾਅਦ ਇਹਦੀ ਪੇਸ ਵੀ ਥੱਲੇ ਆਈ, ਉਹ ਸਵਿੰਗ ਵੀ ਜਿਹੜੀ ਨਾ ਘੱਟ ਹੈ। ਲੇਕਿਨ ਫਿਰ ਵੀ ਜਦੋਂ ਵੀ 140 145 ਦੇ ਕੋਲ ਆ ਕੇ ਬੋਲਿੰਗ ਕਰਦਾ ਹੈ ਸ਼ਾਹੀਨ, ਤੇ ਆਪਣੇ ਰਿਦਮ ਚ ਹੁੰਦਾ। ਜਦੋਂ ਏਸ਼ੀਆ ਕੱਪ ਦੀ ਲੇਟਰ ਸਟੇਜ ਤੁਸੀਂ ਦੇਖਿਆ, ਜਦੋਂ ਹੀ ਸ਼ਾਹੀਨ ਸ਼ਾਹ ਅਫਰੀਦੀ ਨੇ ਪਹਿਲੇ ਓਵਰ ਦੇ ਵਿੱਚ ਵਿਕਟ ਲੈਣਾ ਸ਼ੁਰੂ ਕੀਤੀ, ਪਾਕਿਸਤਾਨ ਮੁਕਾਬਲੇ ਜਿੱਤਣ ਲੱਗ ਗਿਆ। ਤੇ ਸ਼ਾਹੀਨ ਸ਼ਾਹ ਅਫਰੀਦੀ ਆਪਣੀ ਬਾਡੀ ਦੀ ਅਗਰ ਟੇਕ ਕੇਅਰ ਕਰੇ, ਆਪਣੇ ਆਪ ਨੂੰ ਫਿਟ ਰੱਖੇ, ਆਪਣੀ ਜਿਹੜੀ ਸਟੈਮਿਨਾ ਹੈ ਉਹਨੂੰ ਵਧਾਉਂਦਾ ਰਹੇ, ਤੇ ਇਹ ਪਾਕਿਸਤਾਨ ਵਾਸਤੇ ਵੀ ਅੱਛਾ ਕਰੇਗਾ ਤੇ ਲੀਗਸ ਵਾਸਤੇ ਅੱਛਾ ਕਰਦੇ। ਬਿਲਕੁਲ, ਪਾਕਿਸਤਾਨ ਵਾਸਤੇ ਬੜੀ ਵੱਡੀ ਗੱਲ ਹੈ ਕਿ ਉਹ ਬਿਗ ਬੈਸ਼ ਲੀਗ ਵਿੱਚ ਖੇਡਦੇ ਪਏ ਨੇ ਤੇ ਪਾਕਿਸਤਾਨ ਦਾ ਨਾਮ ਬੁਲੰਦ ਕਰਦੇ ਪਏ ਨੇ। ਕਿ ਇਹੀ ਸਭ ਕਹਿੰਦੇ ਪਏ ਨੇ ਕਿ ਜੀ ਇਹ ਬਿਗ ਬੈਸ਼ ਲੀਗ ਘੱਟ ਤੇ PSL ਜ਼ਿਆਦਾ ਲੱਗਦਾ ਪਿਆ, ਕਿਉਂਕਿ ਤੁਹਾਨੂੰ ਪਤਾ ਹੈ ਕਿ ਵੱਧ ਕੇ ਪਾਕਿਸਤਾਨੀ ਖਿਡਾਰੀ ਅੱਗੇ ਆ ਰਹੇ ਨੇ। ਤੇ ਸਾਡੀ ਵੀ ਦੁਆ ਹੈ ਕਿ ਇਹ ਪਰਫਾਰਮ ਕਰਨ ਤਾਂ ਕਿ ਅਸੀਂ ਵੀ ਸੋਸ਼ਲ ਮੀਡੀਆ ਤੇ ਇਹਨਾਂ ਦੇ ਜਿਹੜੇ ਹੈ ਨਾ ਹੱਕ ਵਿੱਚ ਤਾਰੀਫ ਕरें, ਪੋਸਟਾਂ ਕਰਨ। ਤੇ ਯਾਸਿਰ ਸਾਹਿਬ ਬਹੁਤ ਸ਼ੁਕਰੀਆ ਸਾਡੇ ਨਾਲ ਤੁਸੀਂ ਜੁੜਿਓ ਤੇ ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ ਉੱਤੇ ਅਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼ ਨਾਸਿਰ।